ਗਰੀਬ ਕਰਕੇ ਧੱਕਾ ਹੋ ਰਿਹਾ ਸਾਡੇ ਨਾਲ। ਗਰੀਬ ਕਰਕੇ ਨਹੀਂ ਸਾਨੂੰ ਪੁੱਛ ਰਿਹਾ। ਤਕੜੇ ਲੋਕਾਂ ਦੇ ਪੈਸੇ ਮਿਲ ਜਾਂਦੇ ਤਾਂ ਚੱਲ ਦੌੜ ਕੇ ਕੰਮ ਕਰਦੇ ਆ। ਮੈਂ ਮਾਲ ਵਾਲਾ ਬੰਦਾ, ਕਿੱਥੋਂ ਇਹਨਾਂ ਦਊਂਗਾ ਪੈਸੇ? ਇਹ ਮੇਰੀ ਸੁਣਾਈ ਨਹੀਂ ਕਰ ਰਿਹਾ। 10 ਤਰੀਕ ਦਾ ਤੁਸੀਂ ਦੱਸ ਰਹੇ ਹੋ ਐਕਸੀਡੈਂਟ ਰਾਤ ਨੂੰ ਹੋਇਆ ਸੀ ਤੇ ਹੁਣ ਤੱਕ ਤੁਹਾਡੀ ਪੁਲਿਸ ਨੇ ਕੋਈ ਬਾਂਹ ਨਹੀਂ ਫੜੀ? ਨਹੀਂ ਜੀ, ਕੋਈ ਨਹੀਂ ਫੜੀ। ਕੀ ਕਹਿ ਰਹੇ ਨੇ ਪੁਲਿਸ ਵਾਲੇ? ਕਹਿ ਰਹੇ ਬਸ ਸੰਸਕਾਰ ਕਰ ਦਿਓ ਤੁਸੀਂ, ਅਸੀਂ ਬਾਅਦ 'ਚ ਕਰ ਦਿਆਂਗੇ ਹਿਸਾਬ ਦਾ। ਲੈ ਆਏ ਘਰ ਤੇ ਅਸੀਂ ਸੰਸਕਾਰ ਨਹੀਂ ਕੀਤਾ। ਇਹਨਾਂ ਨੇ ਸਾਡਾ ਕੋਈ ਇਨਸਾਫ ਨਹੀਂ ਕੀਤਾ। ਸਾਡਾ ਨਹੀਂ, ਸੰਸਕਾਰ ਕਿਉਂ ਨਹੀਂ ਕਰ ਰਹੇ? ਕੀ ਕਾਰਨ ਕੀ ਬਣਿਆ? ਕਾਰਨ ਕਿ ਸਾਡਾ ਕੋਈ ਸੁਣਾਈ ਨਹੀਂ ਹੋ ਰਹੀ, ਨਾ ਇਨਸਾਫ ਮਿਲ ਰਿਹਾ ਸਾਨੂੰ। ਦੇਖੋ ਜੀ, ਇਹ ਕੱਲ੍ਹ ਨੂੰ 10 ਵਜੇ ਤੱਕ ਕਰਦੇ ਠੀਕ ਹੈ, ਨਹੀਂ ਤਾਂ ਫਿਰ ਧਰਨਾ ਲਾਵਾਂਗੇ। ਕਿ ਕਹਿੰਦੇ ਸਿਸਟਮ ਨਹੀਂ ਚੱਲਦੇ ਤੇ ਸਾਡੇ ਮੁੰਡਿਆਂ ਨੇ ਨੱਠ-ਭੱਜ ਕੀਤੀ। ਇਹਨਾਂ ਨੇ ਸਾਡੇ ਨਾਲ ਕੋਈ ਨਹੀਂ ਨੱਠ-ਭੱਜ। ਦੇਖ ਲਓ, ਇੱਥੇ 3 ਦਿਨ ਹੋ ਗਏ ਡੈਥ ਹੋਈ ਆ। ਕਾਰ ਮਾਰ ਕੇ ਚਲੀ ਗਈ ਰਾਤ ਨੂੰ ਬੱਚੇ ਨੌਜਵਾਨ ਨੂੰ। ਉਹਦੇ ਵਾਸਤੇ ਪਰਿਵਾਰ ਨੇ ਸ਼ਿਕਾਇਤ ਕੀਤੀ ਆ, ਲੇਕਿਨ ਉਹ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਜਿਹੜੀ ਨਹੀਂ ਆਉਂਦੀ। ਉਹਨਾਂ ਨੂੰ ਕਹੀ ਜਾਂਦੀ ਕੋਈ ਨਹੀਂ ਜੀ, ਅਸੀਂ ਤੁਹਾਡਾ ਕਰ ਦਿਆਂਗੇ ਜੀ, ਤੁਸੀਂ ਸੰਸਕਾਰ ਕਰ ਦਿਓ, ਕੋਈ ਨਾ ਆਪਾਂ ਦੇਖ ਲਾਂਗੇ। ਕੀ ਦੇਖਣਗੇ ਵੀ ਉਸ ਜਗ੍ਹਾ ਸੀਸੀਟੀਵੀ ਫੁਟੇਜ ਤੁਸੀਂ ਕਢਾਈ ਹੈ, ਪੁਲਿਸ ਨੇ ਨਹੀਂ? ਇਹਨਾਂ ਨੇ ਪਹਿਲਾਂ ਕੱਢੀ ਆ, ਮੁੰਡਿਆਂ ਨੇ ਨੱਠ ਭੱਜ ਕੇ ਇੱਧਰੋਂ ਉੱਧਰੋਂ ਉਹ ਕਢਾ ਕੇ ਇਹਨਾਂ ਨੂੰ ਦਿੱਤੀ ਵੀ ਆ ਗੱਡੀ ਦੇਖੋ, ਇਸ ਹਿਸਾਬ ਨਾਲ ਮੁੰਡਾ ਰਾਈਟ ਆ, ਗੱਡੀ ਗਲਤ ਆ। ਉਸ ਤੋਂ ਬਾਅਦ ਇਹਨਾਂ ਨੇ 3-4 ਦਿਨ ਤੋਂ ਕੋਈ ਐਫਰਟ ਨਹੀਂ ਕੀਤੀ ਵੀ ਅਸੀਂ ਇਹਨੂੰ ਟਰੇਸ ਕੀਤਾ ਜਾਵੇ। ਪੁਲਿਸ ਨੂੰ ਨਹੀਂ ਦਿੱਤੀ ਗਈ। ਇਹਦਾ ਮਤਲਬ ਪੁਲਿਸ ਨੂੰ ਕੋਈ ਪਾਵਰ ਨਹੀਂ ਹੈ। ਪੁਲਿਸ ਇਹਨਾਂ 'ਤੇ ਕੋਈ ਦਬਾਅ ਨਹੀਂ ਬਣਾ ਸਕੀ ਕਿ 5 ਘੰਟੇ ਦੇ ਵਿੱਚ ਇੱਕ ਸੀਸੀਟੀਵੀ ਫੁਟੇਜ ਲੈ ਸਕੇ। ਇਸ ਦੇਸ਼ ਦੇ ਵਿੱਚ ਕਿਸੇ ਨਾਗਰਿਕ ਦੀ ਜਾਨ ਦੀ ਕੀਮਤ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਉਸ ਦੀ ਲਾਸ਼ ਨੂੰ ਪਰਿਵਾਰ ਸੜਕ ਤੇ ਰੱਖਣ ਨੂੰ ਮਜਬੂਰ ਹੋ ਰਿਹਾ ਹੈ, ਉਸ ਦੇ ਲਈ ਇਨਸਾਫ ਮੰਗਣ ਦੇ ਲਈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਇਨਸਾਨ ਦੀ ਜਾਨ ਦੀ ਕਦਰ ਕਿੰਨੀ ਕੁ ਹੈ, ਕੀਮਤ ਕਿੰਨੀ ਕੁ ਹੈ, ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਜਿਸ ਸਮੇਂ ਆਪਣੀ ਡਿਊਟੀ ਦੇ ਲਈ ਵਿਅਕਤੀਆਂ ਨੂੰ ਐਕਟੀਵੇਟ ਹੋਣਾ ਚਾਹੀਦਾ ਹੈ, ਜਿਹੜੀ ਦੌੜ ਭੱਜ ਕਰਨੀ ਚਾਹੀਦੀ ਹੈ, ਉਸ ਵੇਲੇ ਉਹ ਸੁਸਤ ਰਹਿੰਦੇ ਨੇ। ਪਰ ਜਦੋਂ ਜਹਾਨ ਤੋਂ ਵਿਅਕਤੀ ਚਲਿਆ ਜਾਂਦਾ ਹੈ, ਫਿਰ ਐਸੀ ਦੌੜ ਭੱਜ ਲੱਗ ਜਾਂਦੀ ਹੈ ਕਿ ਅਸੀਂ ਹੁਣੇ ਹੀ ਬੰਦਾ ਟਰੇਸ ਕਰਕੇ ਫੜ ਕੇ ਦੇਵਾਂਗੇ। ਮੇਰੇ ਪਿੱਛੇ ਤੁਸੀਂ ਤਸਵੀਰ ਵੇਖ ਰਹੇ ਹੋ, ਇਹ ਪਰਿਵਾਰ ਖੜਾ ਹੈ। ਇਹ ਪਰਿਵਾਰ ਦੀ ਦੁਹਾਈ ਹੈ ਕਿ ਇਹਨਾਂ ਦਾ ਇੱਕ ਨੌਜਵਾਨ 19 ਸਾਲ ਦੀ ਚੜ੍ਹਦੀ ਉਮਰ ਦਾ ਨੌਜਵਾਨ, ਜਿਸ ਦੀ ਕਿ ਸੜਕ ਹਾਦਸੇ ਦੇ ਵਿੱਚ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਹੈ। 10 ਤਰੀਕ ਰਾਤ ਨੂੰ ਉਸ ਦਾ ਹਾਦਸਾ ਹੋਇਆ ਤੇ ਲਗਾਤਾਰ ਉਸ ਤੋਂ ਬਾਅਦ ਦੁਹਾਈ ਦੇਣ ਦੇ ਬਾਅਦ ਵੀ ਪੁਲਿਸ ਦੇ ਵੱਲੋਂ ਬਹੁਤੀ ਸਖਤ ਕਾਰਵਾਈ ਨਹੀਂ ਕੀਤੀ ਗਈ। ਪਰਿਵਾਰ ਦੇ ਨਾਲ ਗੱਲ ਕਰਦੇ ਹਾਂ ਕਿਉਂਕਿ ਉਹਨਾਂ ਨੇ ਅੱਜ ਡੈੱਡ ਬੋਡੀ ਮਿਲ ਜਾਣ ਤੋਂ ਬਾਅਦ ਵੀ ਸੰਸਕਾਰ ਨਹੀਂ ਕੀਤਾ। ਸੰਸਕਾਰ ਕਿਉਂ ਨਹੀਂ ਕੀਤਾ, ਉਹਨਾਂ ਤੋਂ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਜੀ, ਬੱਚੇ ਦਾ ਕੀ ਨਾਮ ਸੀ ਤੇ ਤੁਸੀਂ ਉਹਨਾਂ ਦੇ ਪਿਤਾ ਜੀ ਲੱਗਦੇ ਹੋ? ਹਾਂਜੀ ਜੀ। ਅਮਨਦੀਪ। ਮੈਂ ਉਹਨਾਂ ਦਾ ਡੈਡੀ ਸੁਰਿੰਦਰਪਾਲ। ਅਸੀਂ ਡੈਡ ਬੋਡੀ ਲੈ ਆਏ ਘਰ ਤੇ ਅਸੀਂ ਸੰਸਕਾਰ ਨਹੀਂ ਕੀਤਾ। ਇਹਨਾਂ ਨੇ ਸਾਡਾ ਕੋਈ ਇਨਸਾਫ ਨਹੀਂ ਕੀਤਾ। ਸਾਡਾ ਨਹੀਂ, ਸੰਸਕਾਰ ਕਿਉਂ ਨਹੀਂ ਕਰ ਰਹੇ? ਕੀ ਕਾਰਨ ਕੀ ਬਣਿਆ? ਕਾਰਨ ਕਿ ਸਾਡਾ ਕੋਈ ਸੁਣਾਈ ਨਹੀਂ ਹੋ ਰਹੀ, ਨਾ ਇਨਸਾਫ ਮਿਲ ਰਿਹਾ ਸਾਨੂੰ। ਸੁਣਵਾਈ ਕੀ ਕਹਿੰਦੇ ਨੇ? ਤੁਸੀਂ ਪੁਲਿਸ ਵਾਲਿਆਂ ਤੱਕ ਉਦਣ ਨਹੀਂ ਪਹੁੰਚ ਕੀਤੀ ਸੀ? 10 ਤਰੀਕ ਦਾ ਤੁਸੀਂ ਦੱਸ ਰਹੇ ਹੋ ਐਕਸੀਡੈਂਟ ਰਾਤ ਨੂੰ ਹੋਇਆ ਸੀ ਤੇ ਹੁਣ ਤੱਕ ਤੁਹਾਡੀ ਪੁਲਿਸ ਨੇ ਕੋਈ ਬਾਂਹ ਨਹੀਂ ਫੜੀ? ਨਹੀਂ ਜੀ, ਕੋਈ ਨਹੀਂ ਫੜੀ। ਕੀ ਕਹਿ ਰਹੇ ਨੇ ਪੁਲਿਸ ਵਾਲੇ? ਕਹਿ ਰਹੇ ਬਸ ਸੰਸਕਾਰ ਕਰ ਦਿਓ ਤੁਸੀਂ, ਅਸੀਂ ਬਾਅਦ 'ਚ ਕਰ ਦਿਆਂਗੇ ਹਿਸਾਬ ਦਾ। ਇਨਸਾਫ ਕੌਣ ਕਹਿ ਰਿਹਾ ਇਹ ਵਾਲੀ ਗੱਲ ਵੀ ਸੰਸਕਾਰ ਤੁਸੀਂ ਪਹਿਲਾਂ ਕਰ ਦਿਓ? ਪੁਲਿਸ ਵਾਲੇ ਕਹਿ ਰਹੇ ਜੀ। ਅੱਛਾ, ਦਬਾਅ ਬਣਾ ਰਹੇ ਆ। ਤੇ ਉਹ ਜਦੋਂ ਕਾਰਵਾਈ ਦੀ ਗੱਲ ਆਉਂਦੀ ਹੈ, ਉਹਨਾਂ ਨੇ ਕੋਈ ਸੀਸੀਟੀਵੀ ਫੁਟੇਜ ਤੁਹਾਨੂੰ ਦਿਖਾਈ ਹੈ ਜਾਂ ਕੋਈ ਗੱਡੀ ਟਰੇਸ ਹੋਈ ਹੈ ਜਿਹਨੇ ਮਾਰਿਆ ਵਿੱਚ ਹਾਦਸਾ ਕੀਤਾ ਜਿਹਨੇ? ਸਾਨੂੰ ਕੋਈ ਗੱਡੀ ਨਹੀਂ ਦਿਖਾਈ ਇਹਨਾਂ ਨੇ ਹਲੇ। ਹਾਂ। ਕਿ ਕਹਿੰਦੇ ਸਿਸਟਮ ਨਹੀਂ ਚੱਲਦੇ ਹਾਂ। ਤੇ ਸਾਡੇ ਮੁੰਡਿਆਂ ਨੇ ਨੱਠ-ਭੱਜ ਕੀਤੀ। ਇਹਨਾਂ ਨੇ ਸਾਡੇ ਨਾਲ ਕੋਈ ਨਹੀਂ ਨੱਠ-ਭੱਜ ਕੀਤੀ। ਉਹਨਾਂ ਨੇ ਪਰਚਾ ਕੱਟਿਆ? ਕੋਈ FIR ਤੁਹਾਨੂੰ ਦੱਸੀ ਵੀ FIR ਕਰ ਰਹੇ ਆ ਅਸੀਂ? ਸਾਨੂੰ ਕੁਝ ਨਹੀਂ ਹਾਲੇ ਪ੍ਰੂਫ ਕੋਈ ਮਿਲਿਆ। ਹਾਂ, ਕੁਝ ਵੀ ਨਹੀਂ? ਨਹੀਂ ਜੀ। ਤੇ ਪੁਲਿਸ ਤੱਕ ਤੋਂ ਤੁਹਾਡੀ ਹੁਣ ਅੱਜ ਜਿੱਦਾਂ ਕੋਈ ਪਹੁੰਚ ਹੋਈ ਹੈ, ਅੱਜ ਕੋਈ ਪੁਲਿਸ ਨਾਲ ਗੱਲ ਹੋਈ? ਕਿਉਂਕਿ ਹੁਣ ਘਰ ਦੇ ਵਿੱਚ ਤੁਸੀਂ ਡੈੱਡ ਬੋਡੀ ਲਿਆ ਕੇ ਰੱਖੀ ਹੋਈ ਹੈ, ਸੰਸਕਾਰ ਕਰਨਾ ਹੁੰਦਾ ਹੈ ਕਿਉਂਕਿ ਦੂਰ ਦੂਰ ਤੋਂ ਜਿਹੜੇ ਤੁਹਾਡੇ ਰਿਸ਼ਤੇਦਾਰ ਵੀ ਆਏ ਹੋਣਗੇ, ਪਰ ਤੁਸੀਂ ਅੱਜ ਸੰਸਕਾਰ ਨਹੀਂ ਕਰ ਪਾਏ। ਇਸ ਲਈ ਫਿਰ ਹੁਣ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਤੁਸੀਂ? ਜ਼ਿੰਮੇਵਾਰ ਸਰਕਾਰ ਕੋਈ ਜ਼ਿੰਮੇਵਾਰ ਹੈ ਜੀ। ਹਾਂ। ਇਹਨਾਂ ਸਾਡਾ ਕੋਈ ਸੁਣਵਾਈ ਨਹੀਂ ਕੀਤੀ। ਸੁਣਵਾਈ ਨਹੀਂ ਕੀਤੀ? ਹਾਂਜੀ। ਠੀਕ ਹੈ ਜੀ। ਇੱਧਰ ਸਾਡੇ ਨਾਲ ਮਜ਼ਦੂਰ ਵਰਗ ਤੋਂ ਵੀ ਨੇ ਭਾਈ ਸਾਹਿਬ। ਭਾਈ ਸਾਹਿਬ, ਕੀ ਕਹੋਗੇ ਜਦੋਂ ਇਸ ਤਰੀਕੇ ਦੇ ਨਾਲ ਹੁਣ ਹਾਦਸਾ 10 ਤਰੀਕ ਦਾ ਹੋਇਆ ਹੈ, ਅੱਜ ਆਪਾਂ 14 ਤਰੀਕ ਦੇ ਵਿੱਚ ਖੜੇ ਹਾਂ। ਪੁਲਿਸ ਜਦੋਂ ਕਹਿੰਦੇ ਕੱਲ ਰਾਤ ਉਹਨਾਂ ਦੀ ਡੈਥ ਹੋਈ ਹੈ, ਉਸ ਤੋਂ ਪਹਿਲਾਂ ਪੁਲਿਸ ਐਕਟੀਵੇਟ ਹੀ ਨਹੀਂ ਹੋਈ। ਜਾਨ ਦੀ ਕੀਮਤ ਇੰਨੀ ਘਟ ਗਈ ਹੈ ਨੌਜਵਾਨਾਂ ਦੀ ਜਾਂ ਕਿਸੇ ਦੀ ਵੀ। ਇਹ ਦੇਖੋ ਜੀ, ਇਸ ਤਰ੍ਹਾਂ ਇਹਨਾਂ ਨੇ ਸਰਕਾਰ ਦੇ ਦਾਅਵੇ ਬਿਲਕੁਲ ਫੋਕੇ ਆ, ਕੋਈ ਡਰਾਮਾਬਾਜ਼ੀ ਆ। ਕਿਉਂਕਿ ਸਰਕਾਰ ਨੇ ਆ ਗੱਡੀਆਂ ਲਾਈਆਂ ਜੀ, ਹਾਈਵੇ ਪੈਟਰੋਲ ਆ, ਇਹ ਸੜਕ ਸੁਰੱਖਿਆ ਫੋਰਸ, ਸੜਕ ਸੁਰੱਖਿਆ ਫੋਰਸ ਆ। ਭਗਵੰਤ ਮਾਨ ਸਰਕਾਰ ਨੇ ਬੜੀ ਜ਼ੋਰ ਨਾਲ ਜਲ ਚੱਕੀ ਵੀ ਸਾਡੇ ਕੋਲ ਬੜਾ ਪ੍ਰਬੰਧ ਕੀਤਾ ਆ। ਹੁਣ ਦੇਖ ਲਓ, ਇੱਥੇ 3 ਦਿਨ ਹੋ ਗਏ ਡੈਥ ਹੋਈ ਆ।
ਕਾਰ ਮਾਰ ਕੇ ਚਲ ਗਈ ਰਾਤ ਨੂੰ ਬੱਚੇ ਨੌਜਵਾਨ ਨੂੰ। ਉਹਦੇ ਵਾਸਤੇ ਪਰਿਵਾਰ ਨੇ ਸ਼ਿਕਾਇਤ ਕੀਤੀ ਆ, ਲੇਕਿਨ ਉਹ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਜਿਹੜੀ ਨਹੀਂ ਆਉਂਦੀ। ਉਹ ਉਹਨਾਂ ਨੂੰ ਕਹੀ ਜਾਂਦੀ ਕੋਈ ਨਹੀਂ ਜੀ, ਅਸੀਂ ਤੁਹਾਡਾ ਕਰ ਦਿਆਂਗੇ ਜੀ, ਤੁਸੀਂ ਸੰਸਕਾਰ ਕਰ ਦਿਓ, ਕੋਈ ਨਾ ਆਪਾਂ ਦੇਖ ਲਾਂਗੇ। ਕੀ ਦੇਖਣਗੇ ਵੀ ਜਦੋਂ ਬੱਚੇ ਦੀ ਡੈਥ ਹੋ ਗਈ ਆ, ਪਰਿਵਾਰ ਦਾ ਕਮਾਊ ਪੁੱਤ ਮਰ ਗਿਆ, ਕੀ ਦੇਖੋਗੇ? ਅੱਜ ਪੰਜਾਬ ਨੂੰ ਸਾਰੇ ਪੱਖਾਂ ਤੋਂ ਮਾਰਿਆ ਜਾ ਰਿਹਾ। ਜਵਾਨੀ ਸਾਡੀ, ਪੜ੍ਹਾਈ ਸਾਡੀ, ਮਤਲਬ ਹਰ ਚੀਜ਼ ਸਾਡੀ ਜਿਹੜੀ ਲੁੱਟੀ ਜਾ ਰਹੀ ਆ, ਤੇ ਪੁਲਿਸ ਪ੍ਰਸ਼ਾਸਨ ਜਾਂ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਲੁੱਟੀ ਜਾ ਰਹੀ ਆ। ਇਹ ਕੋਈ ਆਮ ਨਹੀਂ ਲੁੱਟੀ ਜਾ ਰਹੀ, ਸਰਕਾਰ ਦੀ ਸ਼ਹਿਦ ਲੁੱਟਿਆ ਜਾ ਰਿਹਾ। ਸਰਕਾਰਾਂ ਤਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਕਿ ਅਸੀਂ ਹੁਣ ਘਰਾਂ ਘਰਾਂ ਤੋਂ ਚੱਲਦੇ ਹਾਂ, ਅਸੀਂ ਗਲੀਆਂ ਮੁਹੱਲਿਆਂ ਤੋਂ ਚੱਲਦੇ ਹਾਂ, ਸਾਡੀ ਹਰੇਕ ਜਗ੍ਹਾ ਨਜ਼ਰ ਹੈ, ਚੁੱਲ੍ਹਿਆਂ ਦੀ ਅੱਗ ਨਹੀਂ ਬੁਝਣ ਦੇਣੀ। ਪਰ ਆਹ ਤਾਂ ਚਿਰਾਗ ਹੀ ਬੁਝ ਗਿਆ ਹੁਣ ਪਰਿਵਾਰ ਦਾ। ਨਹੀਂ ਜੀ, ਇਹ ਗੱਲਾਂ ਬਾਤਾਂ ਸਿਰਫ ਟੈਂਟਰੂਆਂ ਦੇਣ ਵਾਸਤੇ ਚੰਗੀਆਂ ਹੋਊਗੀਆਂ, ਲੋਕਾਂ ਦੇ ਵਾਸਤੇ ਨਹੀਂ ਹੈਗੀਆਂ। ਮੈਂ ਇੱਕ ਮੋਟੀ ਗੱਲ ਕਹਿਣੀ ਚਾਹੂੰਗਾ, ਸਿਹਤ ਸੁਰੱਖਿਆ, ਸਿੱਖਿਆ ਤੇ ਰੁਜ਼ਗਾਰ ਇਹ ਸਰਕਾਰ ਦੀਆਂ ਯੋਜਨਾਵਾਂ ਤੋਂ ਬਾਹਰ ਹੈ। ਨਾ ਸਾਡੀ ਕੋਈ ਸੁਰੱਖਿਆ, ਨਾ ਸਾਡੀ ਕੋਈ ਸਿੱਖਿਆ, ਮਤਲਬ ਕਿਸੇ ਪੱਖ ਦੀ ਵੀ ਸਾਡੀ ਨਹੀਂ। ਗਰੀਬ ਆਦਮੀ ਵਾਸਤੇ ਤਾਂ ਜੀਣਾ ਬਹੁਤ ਹੀ ਔਖਾ ਆ। ਕਹਿਣ ਦਾ ਮਤਲਬ ਕਿ ਤੁਸੀਂ ਮੰਨਦੇ ਹੋ ਕਿ ਵਰਗੀਕਰਨ ਇੱਥੇ ਹੋਇਆ ਵੀ ਵਰਗ ਵੰਡ ਕਰਕੇ, ਜਾਂ ਮੰਨ ਲਓ ਮਜ਼ਦੂਰ ਹੋਣ ਕਰਕੇ, ਜਾਂ ਗਰੀਬ ਤਬਕਾ ਹੋਣ ਕਰਕੇ ਇਹਨਾਂ ਦੀ ਸੁਣਵਾਈ ਨਹੀਂ ਹੋਈ, ਇਹ ਮੰਨਦੇ ਹੋ? ਨਹੀਂ ਜੀ, ਇਹ ਗੱਲ ਇੱਥੇ ਆ ਵੀ ਅਸੀਂ ਦੇਖਿਆ ਵੀ ਅਸੀਂ ਜਿੰਨੇ ਵੀ ਜਥੇਬੰਦੀਆਂ ਜਾਂ ਸੰਘਰਸ਼ੀ ਲੋਕ ਨੇ, ਉਹਨਾਂ ਨਾਲ ਸਦਾ ਧੱਕਾ ਹੁੰਦਾ ਆ, ਤੇ ਉਹਨਾਂ ਨਾਲ ਜੁੜੇ ਥੱਲੇ ਗਰਾਊਂਡ ਲੈਵਲ ਤੇ ਜੁੜੇ ਹੋਏ ਅਸੀਂ ਲੋਕ ਆ। ਜਿਹੜੇ ਸਾਡੇ ਨਾਲ ਇਦਾਂ ਦੇ ਕਿਰਤੀ ਲੋਕ ਨੇ, ਗਰੀਬ ਲੋਕ ਨੇ, ਇਹਨਾਂ ਨੂੰ ਕੌਣ ਇਨਸਾਫ ਦਊਗਾ? ਇਹਨੂੰ ਕਿੱਥੇ, ਕਿਹੜੀ ਸ਼੍ਰੇਣੀ 'ਚ ਪਏ ਨੇ, ਇਹਨਾਂ ਨੂੰ ਕਿੱਥੇ ਲੈ ਕੇ ਜਾਈਏ ਦੱਸੋ? ਪ੍ਰਸ਼ਾਸਨ ਧਿਆਨ ਕਿੱਥੇ ਆ, ਜਾਂ ਸਰਕਾਰ ਦੀਆਂ ਯੋਜਨਾਵਾਂ ਕਿਹੜੇ ਪਾਸੇ ਚੱਲ ਰਹੀਆਂ, ਉਹ ਸਾਨੂੰ ਨਹੀਂ ਦਿਖਾਈ ਦਿੰਦੀਆਂ। ਜੀ ਜੀ। ਤੁਸੀਂ, ਤੁਹਾਡੀ ਉਮਰ ਕਿੰਨੀ ਹੈ ਤੇ ਤੁਸੀਂ ਪਰਿਵਾਰ ਦੇ ਵਿੱਚ ਕਮਾਉਂਦੇ ਸੀ, ਤੇ ਉਹ ਨੌਜਵਾਨ ਜਿਹੜਾ ਸੀ ਉਹ ਪੜ੍ਹਦਾ ਸੀ ਜਾਂ ਕਮਾਈ ਕਰਦਾ ਸੀ? ਕਮਾਈ ਕਰਦਾ ਸੀ ਜੀ ਉਹ। ਅੱਛਾ, ਕਦੋਂ ਤੋਂ ਕੰਮ ਕਰ ਰਿਹਾ ਸੀ ਉਹ? ਉਹਨੂੰ ਅਜੇ 10 ਸਾਲ ਹੋ ਹੀ ਗਏ ਕੰਮ ਕਰਦੇ ਨੂੰ। ਅੱਛਾ ਜੀ, ਪੜ੍ਹਾਈ ਨਹੀਂ ਕੀਤੀ ਉਹਨਾਂ ਨੇ? ਨਹੀਂ ਜੀ, ਅੱਛਾ, ਪੜ੍ਹਾਈ 10 ਪਾਸ ਕੀਤੀਆਂ ਜੀ, ਮੁੜ ਕੇ ਕੰਮ ਤੇ ਲੱਗ ਗਏ। ਤੇ ਤੁਸੀਂ ਵੀ ਕੰਮ ਕਰਦੇ ਹੋ? ਹਾਂਜੀ, ਅਸੀਂ ਵੀ ਮੈਂ ਵੀ ਕੰਮ ਲੱਗੀ ਜਾਈ ਲੱਗੇ। ਅੱਛਾ, ਹੋਰ ਕੌਣ ਕੌਣ ਹੈ ਕਮਾਈ ਕਰਨ ਦੇ ਲਈ? ਕਮਾਈ ਸਾਡੇ ਵਿੱਚ ਹੋਰ ਕੋਈ ਸਾਧਨ ਨਹੀਂ ਆ। ਮੇਰਾ ਮੁੰਡਾ ਸੀ, ਉਹ ਹੀ ਕਮਾਈ ਕਰਦਾ ਜੀ, ਹਾਂ, ਉਹਦੇ ਤੇ ਘਰ ਚੱਲਦਾ ਸਾਡਾ। ਠੀਕ ਹੈ। ਹੁਣ ਤੁਹਾਨੂੰ ਪ੍ਰਸ਼ਾਸਨ ਦੇ ਵੱਲੋਂ ਸਹਿਯੋਗ ਨਹੀਂ ਮਿਲ ਰਿਹਾ? ਤੁਸੀਂ, ਨਹੀਂ ਜੀ, ਕੋਈ ਸਹਿਯੋਗ ਨਹੀਂ ਮਿਲ ਰਿਹਾ। ਹਾਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪ੍ਰਸ਼ਾਸਨ ਦੇ ਵੱਲੋਂ ਬਾਈ ਹੁਣੀ ਕਹਿ ਰਹੇ ਨੇ ਸਹਿਯੋਗ ਨਹੀਂ। ਜਦੋਂ ਇਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ, ਮੈਨੂੰ ਖਬਰ ਕੀਤੀ, ਉਸ ਤੋਂ ਬਾਅਦ ਮੈਂ ਲਗਾਤਾਰ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਰਿਕੁਐਸਟਾਂ ਵੀ ਕੀਤੀਆਂ ਕਿ ਇਹਨਾਂ ਬੰਦਿਆਂ ਦਾ ਜਿਹੜੀ ਆ ਨਾ ਗੱਡੀ ਟਰੇਸ ਕੀਤੀ ਜਾਵੇ, ਜਦ ਕਿ ਅਸੀਂ ਖੁਦ ਉਸ ਜਗ੍ਹਾ ਦੀਆਂ ਫੁਟੇਜ, ਔਰ ਇਹ ਬੰਦੇ ਉੱਥੇ ਤੱਕ ਵੀ ਨਹੀਂ ਪਹੁੰਚੀ ਪ੍ਰਸ਼ਾਸਨ ਉਸ ਜਗ੍ਹਾ ਤੇ। ਸੀਸੀਟੀਵੀ ਫੁਟੇਜ ਤੁਸੀਂ ਕਢਾਈ ਹੈ, ਪੁਲਿਸ ਨੇ ਨਹੀਂ ਇਹਨਾਂ ਕਢਾਈ? ਨੇ ਪਹਿਲਾਂ ਕੱਢੀ ਆ, ਮੁੰਡਿਆਂ ਨੇ ਨੱਠ ਭੱਜ ਕੇ ਇਧਰੋਂ ਉਧਰੋਂ ਉਹ ਕਢਾ ਕੇ ਇਹਨਾਂ ਨੂੰ ਦਿੱਤੀ ਵੀ ਆ ਗੱਡੀ ਦੇਖੋ, ਇਸ ਹਿਸਾਬ ਨਾਲ ਮੁੰਡਾ ਰਾਈਟ ਆ, ਗੱਡੀ ਗਲਤ ਆ। ਉਸ ਤੋਂ ਬਾਅਦ ਇਹਨਾਂ ਨੇ 3-4 ਦਿਨ ਤੋਂ ਕੋਈ ਐਫਰਟ ਨਹੀਂ ਕੀਤੀ ਵੀ ਅਸੀਂ ਇਹਨੂੰ ਟਰੇਸ ਕੀਤਾ ਜਾਵੇ। ਮੈਂ ਤੇ ਇਹ ਕਹਿਣਾ ਚਾਹੁੰਦਾ ਆ ਕਿ ਜੇ ਇਹ 2-3 ਦਿਨ ਪਹਿਲਾਂ ਐਫਰਟ ਕਰਦੇ, ਕੋਸ਼ਿਸ਼ ਕਰਦੇ, ਤਾਂ ਗੱਡੀ ਹੁਣ ਤੱਕ ਟਰੇਸ ਹੋ ਕੇ ਇਹ ਮਸਲਾ ਹੋ ਸਕਦਾ ਬੱਚੇ ਤੇ ਖਰਚ ਕਰਨ ਲਈ, ਕਿਉਂਕਿ ਜਿੰਨਾ ਕਿ ਇਹਨਾਂ ਕੋਲ ਸਰਮਾਇਆ ਸੀ ਉਹ ਜੋ ਹਸਪੀਟਲ ਦੇ ਵਿੱਚ ਲਾਉਣ ਤੋਂ ਬਾਅਦ ਇਹ ਖਾਲੀ ਹੋ ਕੇ ਬੈਠ ਗਏ। ਉਸ ਤੋਂ ਬਾਅਦ ਕੀ ਵਿਕਲਪ ਸੀ ਸਾਡੇ ਕੋਲ? ਬੱਚੇ ਨੂੰ ਨਹੀਂ ਭਰ ਸਕਦੇ ਸੀ ਖਰਚਾ, ਸਿਵਲ ਦੇ ਵਿੱਚ ਲਿਜਾਣਾ ਪਿਆ ਸਾਨੂੰ। ਕੱਲ੍ਹ ਹੀ ਮਤਲਬ ਸਿਵਲ ਦੇ ਵਿੱਚ ਅਸੀਂ ਉਸ ਪਰਸੋਂ ਮਤਲਬ ਕੀਤਾ ਇਹਨੂੰ ਬਦਲੀ, ਅਤੇ ਕੱਲ੍ਹ ਉਹਦੀ ਡੈਥ ਹੋਣ ਤੋਂ ਬਾਅਦ ਫਿਰ ਵੀ ਇਹਨਾਂ ਨਾਲ ਸੰਪਰਕ ਕੀਤਾ ਵੀ ਗੱਡੀ ਜਿੰਨੀ ਜਲਦੀ ਹੁੰਦੀ ਹੈ ਇਹਨੂੰ ਟਰੇਸ ਕਰੋ, ਤਾਂ ਕਿ ਇਹਨਾਂ ਦਾ ਜੋ ਇਹਨਾਂ ਨੂੰ ਇਨਸਾਫ ਮਿਲ ਸਕੇ। ਹੁਣ ਸੰਸਕਾਰ ਦੇ ਤੋਂ ਬਿਨਾਂ ਤੁਸੀਂ ਬੋਡੀ ਰੱਖੀ ਹੋਈ ਹੈ, ਹੁਣ ਜੇ ਪੁਲਿਸ ਪ੍ਰਸ਼ਾਸਨ ਤੁਹਾਨੂੰ ਹਾਲੇ ਵੀ ਨਹੀਂ ਹੱਥ ਪੱਲਾ ਫੜਾਉਂਦਾ, ਫਿਰ ਕੀ ਕਰੋਗੇ? ਦੇਖੋ ਜੀ, ਅਸੀਂ ਤਕਰੀਬਨ 1 ਵਜੇ ਬੋਡੀ ਪੋਸਟਮਾਰਟਮ ਕਰਕੇ ਘਰ ਲਿਆਂਦੀ। ਲਿਆਉਣ ਤੋਂ ਬਾਅਦ ਜਦੋਂ ਪਿੰਡ ਵਾਸੀ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ ਵੀ ਪ੍ਰਸ਼ਾਸਨ ਨੇ ਸਾਡੇ ਨਾਲ ਕੋਈ ਵੀ ਮਤਲਬ ਹਮਦਰਦੀ ਜਾਂ ਕੁਛ ਵੀ ਸਾਡੀ ਮਦਦ ਨਹੀਂ ਕੀਤੀ, ਨਾ ਕੋਈ ਸਹਿਯੋਗ ਨਹੀਂ ਕੀਤਾ, ਤੇ ਇਹ ਸਾਰੇ ਪਿੰਡ ਵਾਲੇ ਧਰਨਾ ਲਾਉਣਾ ਚਾਹੁੰਦੇ ਸੀ। ਮੈਂ ਇਹਨਾਂ ਦੀ ਰਿਕੁਐਸਟ ਕੀਤੀ ਕਿ ਧਰਨਾ ਲਾਉਣ ਤੋਂ ਪਹਿਲਾਂ ਆਪਾਂ ਪ੍ਰਸ਼ਾਸਨ ਨੂੰ ਅਗਾਹ ਕਰ ਦਈਏ ਕਿ ਤੁਸੀਂ ਸਾਡੇ ਨਾਲ ਆਹ ਕੁਝ ਕੀਤਾ, ਆ ਕੇ ਇਹਨਾਂ ਬੰਦਿਆਂ ਨੂੰ ਜਵਾਬ ਦਿਓ। ਜਦੋਂ ਬੁਲਾਇਆ ਉਹਨਾਂ ਨੂੰ, ਬੁਲਾਉਣ ਤੋਂ ਬਾਅਦ ਉਹ ਕੀ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਇਹੀ ਕਿਹਾ ਕਿ ਸਾਡੀ ਮੰਗ ਇਹੀ ਸੀ ਕਿ ਪਿੱਛੇ ਇੱਕ ਸਰਕਾਰੀ ਕੈਮਰੇ ਜਿਹੜੇ ਨੰਗਲ ਸ਼ਾਮਾ ਚੌਂਕੀ ਦੇ ਕੋਲ ਲੱਗੇ ਥਾਣੇ ਦੇ, ਸਾਰੀ ਛਾਣਬੀਣ ਕੀਤੀ ਜਾਵੇ। ਫਿਰ ਮੈਂ 3 ਦਿਨ ਤੋਂ ਰਿਕੁਐਸਟ ਕਰਦਾ, ਸਾਡੀ ਕਿਸੇ ਨੇ ਇੱਕ ਜ਼ਿੰਮੇਵਾਰ ਬੰਦਾ ਹੋਣ ਦੇ ਨਾਤੇ, ਮੋਹਤਵਾਰ ਹੁੰਦਾ, ਸਾਡੀ ਨਹੀਂ ਸੁਣਵਾਈ ਕਰਦੇ ਤੇ ਆਮ ਬੰਦੇ ਦੀ ਕਿੱਥੋਂ ਕਰਨਗੇ? ਔਰ ਮੈਨੂੰ ਹਰ ਵੇਲੇ ਜਵਾਬ ਮਿਲਿਆ। ਮੇਰਾ ਉਹ ਮੁੰਡਿਆਂ ਦੇ ਨਾਲ ਸੰਪਰਕ ਹੈਗਾ ਜਿਹੜੇ ਵਿਚਾਰੇ ਉਹਨੂੰ ਸਾਂਭੀ ਫਿਰਦੇ ਸੀ, ਬੱਚੇ ਨੂੰ ਦੇਖ ਰਹੇ ਸੀ, ਪਰ ਇਹਨਾਂ ਦੇ ਕੋਲ ਕੋਈ ਬੰਦਾ ਨਹੀਂ ਪਹੁੰਚਿਆ। ਉੱਥੋਂ ਕਹਿ ਦਿੰਦੇ ਸੀ ਬੰਦਾ ਗਿਆ ਆ, ਪਰ ਇੱਥੋਂ ਸਾਨੂੰ ਮਤਲਬ ਉਸ ਚੀਜ਼ ਦੇ ਰੋਸ ਆ ਕਿ ਸਾਨੂੰ ਕਹਿ ਦਿੱਤਾ ਜਾਂਦਾ ਹੈ ਕਿ ਬੰਦਾ ਉੱਥੇ ਗਿਆ ਆ, ਛਾਣਬੀਣ ਕਰ ਰਿਹਾ, ਕੈਮਰੇ ਚੈੱਕ ਕਰ ਰਿਹਾ ਬੰਦਾ। ਇਹਨਾਂ ਨੂੰ ਮੈਂ ਬਾਰ-ਬਾਰ ਜ਼ੋਰ ਲਾਇਆ ਕਿ ਉਹਨਾਂ ਦਾ ਮੈਂਬਰ ਘਰ ਦਾ ਕੋਈ ਵੀ ਮੁੰਡਾ ਨਾਲ ਲੈ ਕੇ ਫਿਰ ਛਾਣਬੀਣ ਕੀਤੀ ਜਾਵੇ, ਫਿਰ ਤਾਂ ਕਿ ਪਤਾ ਲੱਗੇ ਵੀ ਤੁਸੀਂ ਕੁਛ ਕਰ ਰਹੇ, ਪਰ ਇਹ ਕਰਦੇ ਕੁਛ ਨਹੀਂ ਸੀ। ਸਾਨੂੰ ਪੂਰਾ ਮਤਲਬ ਇਹ ਆ, ਜਦ ਤੁਸੀਂ ਆਏ ਨਹੀਂ ਤਾਂ ਜੇ ਇਹਨਾਂ ਨੂੰ ਨਾਲ ਲਿਆਉਂਦਾ। ਇੱਕ ਕਾਲਜ ਤੋਂ ਵੀ ਫੁਟੇਜ ਨਹੀਂ ਮਿਲੀ ਤੁਹਾਨੂੰ? ਤਾਂ ਮੈਂ ਇਹੀ ਦੱਸਦਾ ਕਿ ਅੱਜ ਜੋ ਫੈਸਲਾ ਸਾਨੂੰ ਸੰਸਕਾਰ ਨੂੰ ਟਾਲ ਕੇ ਕੱਲ੍ਹ ਤੇ
ਪਾਉਣ ਦਾ ਇਹੀ ਫੈਸਲਾ ਆਇਆ, ਕਿਉਂਕਿ ਅਸੀਂ 1 ਵਜੇ ਜਦੋਂ ਪ੍ਰਸ਼ਾਸਨ ਨੂੰ ਬੁਲਾਇਆ ਗਿਆ, ਸਾਡੇ ਕੋਲ ਐਸਐਚਓ ਮਾਨਯੋਗ ਐਸਐਚਓ ਸਾਹਿਬ ਵੀ ਖੁਦ ਪਹੁੰਚੇ, ਐਡੀਸ਼ਨਲ ਐਸਐਚਓ ਸਾਹਿਬ ਵੀ ਪਹੁੰਚੇ। ਇਹ ਜੋ ਹੁਣ ਤੁਹਾਨੂੰ ਸੀਸੀਟੀਵੀ ਫੁਟੇਜ ਮਿਲੀ? ਆਉਣ ਤੋਂ ਬਾਅਦ ਉਹਨਾਂ ਤੋਂ ਜਦੋਂ ਅਸੀਂ ਇਹ ਚੀਜ਼ਾਂ 2 ਡਿਮਾਂਡ ਰੱਖੀ ਵੀ ਨੰਗਲ ਸ਼ਾਮਾ ਮੇਨ ਕੈਮਰੇ ਜਿਹੜੇ ਪੁਲਿਸ ਦੇ ਲੱਗੇ, ਸਰਕਾਰੀ ਕੈਮਰੇ, ਸਾਨੂੰ ਇੱਕ ਉਹਦੀ ਫੁਟੇਜ ਔਰ ਏਪੀਜੇ ਕਾਲਜ ਦੀ, ਇਹ ਦੋਵਾਂ ਦੀ ਫੁਟੇਜ। ਇੱਥੇ ਗਏ, ਜਾਣ ਤੋਂ ਬਾਅਦ ਇੱਕ ਅਪਰੂਵਲ ਪਾਈ ਗਈ ਕਾਲਜ ਦੇ ਮੈਨੇਜਮੈਂਟ ਨੂੰ। ਕੁੱਲ ਮਿਲਾ ਕੇ ਤੁਹਾਨੂੰ ਫੁਟੇਜ ਨਹੀਂ ਕੁਛ ਮਿਲੀ? ਨਹੀਂ ਜੀ, ਉਹ ਪਤਾ ਕੀ ਆ, ਟਾਲ ਤੁਹਾਨੂੰ ਨਹੀਂ ਮਿਲੀ ਜਾਂ ਪੁਲਿਸ ਨੂੰ ਹੀ ਨਹੀਂ ਦਿੱਤੀ? ਪੁਲਿਸ ਨੂੰ ਨਹੀਂ ਦਿੱਤੀ ਗਈ। ਇਹਦਾ ਮਤਲਬ ਪੁਲਿਸ ਨੂੰ ਕੋਈ ਪਾਵਰ ਨਹੀਂ ਹੈ। ਪੁਲਿਸ ਇਹਨਾਂ ਤੇ ਕੋਈ ਦਬਾਅ ਨਹੀਂ ਬਣਾ ਸਕੀ ਕਿ 5 ਘੰਟੇ ਦੇ ਵਿੱਚ ਇੱਕ ਸੀਸੀਟੀਵੀ ਫੁਟੇਜ ਲੈ ਸਕੇ। ਜੀ ਧੰਨਵਾਦ ਬਾਈ। ਹੁਣ ਸੰਸਕਾਰ ਤੁਸੀਂ ਕੱਲ ਤੇ ਰੱਖਿਆ ਹੈ ਜਾਂ ਫਿਰ ਹਾਲੇ ਵੀ ਪੁਲਿਸ ਦੀ ਉਡੀਕ? ਲਵਾਂਗੇ, ਹਾਲੇ ਵੀ ਪੁਲਿਸ ਦੀ ਸਹੂਲਤ ਕੁਝ ਕਰਨਗੇ ਇਹਦੀ ਉਡੀਕ ਚ? ਦੇਖੋ ਜੀ ਜੇ ਕੱਲ੍ਹ ਨੂੰ 10 ਵਜੇ ਤੱਕ ਕਰਦੇ ਠੀਕ ਹੈ, ਨਹੀਂ ਤਾਂ ਫਿਰ ਧਰਨਾ ਲਾਵਾਂਗੇ। ਠੀਕ ਹੈ, ਧਰਨਾ ਲਾਓ। ਬਾਅਦ 'ਚ ਕਰਾਂਗੇ ਜੋ। ਸਾਨੂੰ ਸਹਿਯੋਗ ਨਹੀਂ ਮਿਲ ਰਿਹਾ? ਸਾਨੂੰ ਕੋਈ ਸੰਯੋਗ ਨਹੀਂ ਮਿਲ ਰਿਹਾ ਤੇ ਸਾਡਾ ਇਹ ਮਹਿਸੂਸ ਕਰਦੇ ਹੋ ਕਿ ਕਿਤੇ ਮਜ਼ਦੂਰ ਵਰਗ ਜਾਂ 19 ਪਹੁੰਚ ਨਾ ਹੋਣ ਕਰਕੇ ਤੁਹਾਡੇ ਨਾਲ ਇਹ ਸਾਰਾ ਕੁਝ ਹੋ ਰਿਹਾ? ਹਾਂਜੀ, ਗਰੀਬ ਕਰਕੇ ਧੱਕਾ ਹੋ ਰਿਹਾ ਸਾਡੇ ਨਾਲ। ਗਰੀਬ ਕਰਕੇ ਨਹੀਂ ਸਾਨੂੰ ਪੁੱਛ ਰਿਹਾ। ਤਕੜੇ ਲੋਕਾਂ ਦੇ ਤਾਂ ਪੈਸੇ ਮਿਲ ਜਾਂਦੇ ਤਾਂ ਚੱਲ ਦੌੜ ਕੇ ਕੰਮ ਕਰਦੇ ਆ। ਮੈਂ ਮਾਲ ਵਾਲਾ ਬੰਦਾ, ਕਿੱਥੋਂ ਇਹਨਾਂ ਦਊਂਗਾ ਪੈਸੇ? ਇਹ ਮੇਰੀ ਸੁਣਾਈ ਨਹੀਂ ਕਰ ਰਿਹਾ। ਹਸਪਤਾਲਾਂ 'ਚ ਵੀ ਪੈਸੇ ਲੱਗੇ ਹੋਣਗੇ? ਹਸਪਤਾਲ 'ਚ ਬਹੁਤ ਪੈਸਾ ਲੱਗਾ ਸਾਡੇ। ਸਾਨੂੰ ਸੋ ਦੇਖ ਸਕਦੇ ਹੋ, ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਹੜੀ ਸੜਕ ਸੁਰੱਖਿਆ ਫੋਰਸ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਹੈ, ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਉਹ ਵੀ ਫੇਲ ਨਜ਼ਰ ਆਈ ਹੈ। ਉਸ ਤੋਂ ਬਾਅਦ ਪੁਲਿਸ ਜਿਸ ਦਾ ਕੰਮ ਲੋਕਾਂ ਦੀ ਸੰਪत्ति ਦੀ ਰਾਖੀ ਕਰਨਾ ਹੁੰਦਾ ਹੈ, ਮੁੱਢਲਾ ਫਰਜ਼ ਹੁੰਦਾ ਹੈ, ਉਹ ਫਰਜ਼ ਤੋਂ ਕਿਤੇ ਨਾ ਕਿਤੇ ਉਹ ਟਾਲ ਮਟੋਲਾ ਕਰ ਰਹੇ ਨੇ ਤੇ ਇਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਸੰਸਕਾਰ ਕਰ ਦਿਓ, ਉਸ ਤੋਂ ਬਾਅਦ ਅਸੀਂ ਸਾਰੀ ਕਾਰਵਾਈ ਦੇਖ ਲਵਾਂਗੇ। ਭਾਈ ਉਸ ਸਮੇਂ ਕਿੱਥੇ ਸੀ ਜਦੋਂ ਹਾਦਸਾ ਹੋਇਆ? ਉਸ ਤੋਂ ਬਾਅਦ ਤੁਹਾਨੂੰ ਇਹਨਾਂ ਨੇ ਇਤਲਾਹ ਕੀਤੀ, ਤੁਸੀਂ ਉਸ ਤੋਂ ਸਮੇਂ ਤੋਂ ਹੀ ਲਗਾਤਾਰ ਟਾਲਾ ਵੱਟ ਰਹੇ ਸੀ, ਪਰ ਜਦੋਂ ਹੁਣ ਉਸ ਵਿਅਕਤੀ ਇਸ ਸੰਸਾਰ ਚੋਂ ਅਲਵਿਦਾ ਆਖ ਗਿਆ ਹੈ, ਤੁਸੀਂ ਉਸ ਸਮੇਂ ਹੁਣ ਕਾਰਵਾਈ ਦੀਆਂ ਗੱਲਾਂ ਕਰ ਰਹੇ ਹੋ। ਇਸ ਦੇਸ਼ ਦੇ ਵਿੱਚ ਜੇ ਸਿੱਧੇ ਤਰੀਕੇ ਨਾਲ ਕਹਿਣਾ ਹੋਵੇ, ਇਸ ਦੇਸ਼ ਦੇ ਵਿੱਚ ਕਿਸੇ ਨਾਗਰਿਕ ਦੀ ਜਾਨ ਦੀ ਕੀਮਤ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਉਸ ਦੀ ਲਾਸ਼ ਨੂੰ ਪਰਿਵਾਰ ਸੜਕ ਤੇ ਰੱਖਣ ਨੂੰ ਮਜਬੂਰ ਹੋ ਰਿਹਾ ਹੈ, ਉਸ ਦੇ ਲਈ ਇਨਸਾਫ ਮੰਗਣ ਦੇ ਲਈ। ਇਹ ਸਥਿਤੀ ਹੈ ਪੰਜਾਬ ਦੇ ਧਰਾਤਲ ਦੀ। ਇਹ ਤਸਵੀਰਾਂ ਖੁਦ ਆਪ ਬੋਲ ਰਹੀਆਂ ਨੇ ਕਿ ਕੀ ਕੁਝ ਵਾਪਰ ਰਿਹਾ ਹੈ। ਇਸ ਤੇ ਸਖਤ ਨਿਗਰਾਨੀ ਹੋਣ ਦੀ ਬਹੁਤ ਲੋੜ ਹੈ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।